ਉਹ ਤਾਂ ਹਰਜੋਤ ਸਿੰਘ ਜੀ ਦਿਨ ਉਹ ਚੱਲ ਰਹੇ ਨੇ ਜਦੋਂ ਦੁਨੀਆ ਭਰ ਨੇ ਉਹਦੇ ਵਿੱਚ ਰੂਸ ਵੀ ਉਸ ਟਾਈਮ ਦੇ ਉੱਤੇ ਸ਼ਾਮਲ ਸੀ। ਨਾਜ਼ੀ ਜਰਮਨੀ ਦੇ ਹਿਟਲਰ ਨੂੰ ਹਰਾਇਆ ਸੀ। ਵਿਕਟਰੀ ਡੇ ਜਿਹੜੀ ਮਨਾਈ ਗਈ, ਪੁਤਿਨ ਨੇ ਕਹਿੰਦੇ ਵੀ ਕਾਫੀ ਸਕੇਲਡ ਬੈਕ ਮਾਸਕੋ ਦੇ ਵਿੱਚ ਇਹ ਜਿੱਤ ਆ ਉਸ ਨੂੰ ਮਨਾਇਆ ਤਾਂ ਜ਼ਰੂਰ, ਪਰ ਨਾਲ ਦੇ ਨਾਲ ਯੂਕਰੇਨ ਦੇ ਉੱਤੇ ਦੂਜੇ ਪਾਸੇ ਜਿਹੜੇ ਹਮਲੇ ਆ ਉਹ ਵੀ ਜਾਰੀ ਰੱਖੇ। ਦਬਾਅ ਕਾਫੀ ਜ਼ਿਆਦਾ ਕਹਿੰਦੇ ਆ ਵੀ ਰੂਸ ਦੇ ਉੱਤੇ ਪੈ ਰਿਹਾ, ਪਰ ਉਸ ਦੇ ਬਾਵਜੂਦ ਉਸਨੇ ਇਹ ਵਿਕਟਰੀ ਡੇ ਮਨਾਇਆ ਹੈਗਾ ਆ। ਸੋ 1945 ਦੇ ਵਿੱਚ ਇਹ ਜਿੱਤ ਜਿਹੜੀ ਪ੍ਰਾਪਤ ਹੋਈ ਸੀ, ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮਾਸਕੋ ਦੇ ਰੈੱਡ ਸਕੁਏਅਰ ਦੇ ਉੱਤੇ ਇਹ ਰੂਸ ਦੇ ਵਿੱਚ ਸਾਲਾਨਾ ਪਰੇਡ ਕੀਤੀ ਜਾਂਦੀ ਆ, ਜਿਸ ਦੇ ਵਿੱਚ ਰਾਸ਼ਟਰਵਾਦ ਦੀ ਐਗਜ਼ੀਬਿਸ਼ਨ ਕਹਿ ਸਕਦੇ ਆ ਉਹ ਕੀਤੀ ਜਾਂਦੀ ਸੀ। ਉਸ ਟਾਈਮ ਦੇ ਉੱਤੇ ਸੋਵੀਅਤ ਯੂਨੀਅਨ ਦਾ ਜਿਹੜਾ ਰੋਲ ਰਿਹਾ ਆ ਨਾਜ਼ੀ ਜਰਮਨੀ ਨੂੰ ਵਰਲਡ ਵਾਰ 2 ਦੇ ਵਿੱਚ ਹਰਾਉਣ ਦੇ ਲਈ, ਉਸ ਨੂੰ ਦਿਖਾਇਆ ਜਾਂਦਾ ਹੈਗਾ ਆ। ਸੋ ਅੱਜ ਕਹਿੰਦੇ ਵੀ ਇਹ ਕੀਤੀ ਗਈ, ਪਰ ਕਾਫੀ ਸਕੇਲਡ ਬੈਕ ਸੀਗੀ। ਆਪਾਂ ਨੂੰ ਪਤਾ ਆ ਵੀ ਯੂਕਰੇਨ ਦੇ ਅੰਦਰ ਤੱਕ ਰੂਸ ਦੇ ਫੌਜੀ ਜਿਹੜੇ ਉਹ ਪਹੁੰਚੇ ਹੋਏ ਨੇ, ਜਿੱਥੇ ਰੂਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ। ਯੂਕਰੇਨ ਦਾ ਤਾਂ ਹੋਣਾ ਹੀ ਸੀਗਾ, ਰੂਸ ਦਾ ਵੀ ਆਪਣਾ ਕਾਫੀ ਜਿਹੜਾ ਆ ਨੁਕਸਾਨ ਇਸ ਕਰਕੇ ਹੋ ਚੁੱਕਾ ਆ। ਵੈਸਟਰਨ ਮੁਲਕ ਕਈ ਤਰੀਕੇ ਦਾ ਜਿਹੜਾ ਦਬਾਅ ਆ ਉਹ ਪਾ ਰਹੇ ਆ ਰੂਸ ਦੇ ਉੱਤੇ, ਪਰ ਸਾਲ ਤੋਂ ਵੱਧ ਹੋ ਗਿਆ ਆ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲਾ ਸ਼ੁਰੂ ਕੀਤਿਆਂ ਨੂੰ, ਤੇ ਹੁਣ ਦੇਖੋ ਇਹ ਕਿੰਨੀ ਦੇਰ ਤੱਕ ਹੋਰ ਅੱਗੇ ਚੱਲਦਾ ਰਹੂਗਾ। ਪਰ ਹਾਲ ਦੀ ਘੜੀ ਕੋਈ ਢਿੱਲ ਮੱਠ ਉਹਦੇ ਵੱਲੋਂ ਜਿਹੜੀ ਇੰਨੀ ਨਜ਼ਰ ਨਹੀਂ ਆ ਰਹੀ। ਹਾਂ, ਇਹ ਚੀਜ਼ਾਂ ਜ਼ਰੂਰ ਹੋ ਰਹੀਆਂ ਵੀ ਆਲੇ ਦੁਆਲੇ ਦੇ ਜਿਹੜੇ ਉਸਦੇ ਮਰਸਨਰੀ ਗਰੁੱਪਸ ਆ ਉਸ ਦਾ ਸਾਥ ਛੱਡ ਕੇ ਜਾ ਰਹੇ ਆ। ਹੈ ਤਾਂ ਥੋੜਾ ਜਿਹਾ ਉਸ ਨੂੰ ਝਟਕੇ ਵਾਲੀ ਗੱਲ, ਪਰ ਦੇਖਦੇ ਹਾਂ ਵੀ ਯੂਕਰੇਨ ਉਸ ਦੇ ਉੱਤੇ ਕਿੰਨਾ ਕੁ ਇਸ ਦਾ ਫਾਇਦਾ ਉਹ ਚੁੱਕ ਸਕੇਗਾ। ਜੀ ਅਗਲੀ ਗੱਲ ਕਰਦੇ ਜਾਈਏ, ਉਹ ਤਾਂ ਹਰਜੋਤ ਸਿੰਘ ਜੀ ਦਿਨ ਉਹ ਚੱਲ ਰਹੇ ਨੇ ਜਦੋਂ ਦੁਨੀਆ ਭਰ ਨੇ ਉਹਦੇ ਵਿੱਚ ਰੂਸ ਵੀ ਉਸ ਟਾਈਮ ਦੇ ਉੱਤੇ ਸ਼ਾਮਲ ਸੀ। ਨਾਜ਼ੀ ਜਰਮਨੀ ਦੇ ਹਿਟਲਰ ਨੂੰ ਹਰਾਇਆ ਸੀ। ਵਿਕਟਰੀ ਡੇ ਜਿਹੜੀ ਮਨਾਈ ਗਈ, ਪੁਤਿਨ ਨੇ ਕਹਿੰਦੇ ਵੀ ਕਾਫੀ ਸਕੇਲਡ ਬੈਕ ਮਾਸਕੋ ਦੇ ਵਿੱਚ ਇਹ ਜਿੱਤ ਆ ਉਸ ਨੂੰ ਮਨਾਇਆ ਤਾਂ ਜ਼ਰੂਰ, ਪਰ ਨਾਲ ਦੇ ਨਾਲ ਯੂਕਰੇਨ ਦੇ ਉੱਤੇ ਦੂਜੇ ਪਾਸੇ ਜਿਹੜੇ ਹਮਲੇ ਆ ਉਹ ਵੀ ਜਾਰੀ ਰੱਖੇ। ਦਬਾਅ ਕਾਫੀ ਜ਼ਿਆਦਾ ਕਹਿੰਦੇ ਆ ਵੀ ਰੂਸ ਦੇ ਉੱਤੇ ਪੈ ਰਿਹਾ, ਪਰ ਉਸ ਦੇ ਬਾਵਜੂਦ ਉਸਨੇ ਇਹ ਵਿਕਟਰੀ ਡੇ ਮਨਾਇਆ ਹੈਗਾ ਆ। ਸੋ 1945 ਦੇ ਵਿੱਚ ਇਹ ਜਿੱਤ ਜਿਹੜੀ ਪ੍ਰਾਪਤ ਹੋਈ ਸੀ, ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਮਾਸਕੋ ਦੇ ਰੈੱਡ ਸਕੁਏਅਰ ਦੇ ਉੱਤੇ ਇਹ ਰੂਸ ਦੇ ਵਿੱਚ ਸਾਲਾਨਾ ਪਰੇਡ ਕੀਤੀ ਜਾਂਦੀ ਆ, ਜਿਸ ਦੇ ਵਿੱਚ ਰਾਸ਼ਟਰਵਾਦ ਦੀ ਐਗਜ਼ੀਬਿਸ਼ਨ ਕਹਿ ਸਕਦੇ ਆ ਉਹ ਕੀਤੀ ਜਾਂਦੀ ਸੀ। ਉਸ ਟਾਈਮ ਦੇ ਉੱਤੇ ਸੋਵੀਅਤ ਯੂਨੀਅਨ ਦਾ ਜਿਹੜਾ ਰੋਲ ਰਿਹਾ ਆ ਨਾਜ਼ੀ ਜਰਮਨੀ ਨੂੰ ਵਰਲਡ ਵਾਰ 2 ਦੇ ਵਿੱਚ ਹਰਾਉਣ ਦੇ ਲਈ, ਉਸ ਨੂੰ ਦਿਖਾਇਆ ਜਾਂਦਾ ਹੈਗਾ ਆ। ਸੋ ਅੱਜ ਕਹਿੰਦੇ ਵੀ ਇਹ ਕੀਤੀ ਗਈ, ਪਰ ਕਾਫੀ ਸਕੇਲਡ ਬੈਕ ਸੀਗੀ। ਆਪਾਂ ਨੂੰ ਪਤਾ ਆ ਵੀ ਯੂਕਰੇਨ ਦੇ ਅੰਦਰ ਤੱਕ ਰੂਸ ਦੇ ਫੌਜੀ ਜਿਹੜੇ ਉਹ ਪਹੁੰਚੇ ਹੋਏ ਨੇ, ਜਿੱਥੇ ਰੂਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ। ਯੂਕਰੇਨ ਦਾ ਤਾਂ ਹੋਣਾ ਹੀ ਸੀਗਾ, ਰੂਸ ਦਾ ਵੀ ਆਪਣਾ ਕਾਫੀ ਜਿਹੜਾ ਆ ਨੁਕਸਾਨ ਇਸ ਕਰਕੇ ਹੋ ਚੁੱਕਾ ਆ। ਵੈਸਟਰਨ ਮੁਲਕ ਕਈ ਤਰੀਕੇ ਦਾ ਜਿਹੜਾ ਦਬਾਅ ਆ ਉਹ ਪਾ ਰਹੇ ਆ ਰੂਸ ਦੇ ਉੱਤੇ, ਪਰ ਸਾਲ ਤੋਂ ਵੱਧ ਹੋ ਗਿਆ ਆ ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਹਮਲਾ ਸ਼ੁਰੂ ਕੀਤਿਆਂ ਨੂੰ, ਤੇ ਹੁਣ ਦੇਖੋ ਇਹ ਕਿੰਨੀ ਦੇਰ ਤੱਕ ਹੋਰ ਅੱਗੇ ਚੱਲਦਾ ਰਹੂਗਾ। ਪਰ ਹਾਲ ਦੀ ਘੜੀ ਕੋਈ ਢਿੱਲ ਮੱਠ ਉਹਦੇ ਵੱਲੋਂ ਜਿਹੜੀ ਇੰਨੀ ਨਜ਼ਰ ਨਹੀਂ ਆ ਰਹੀ। ਹਾਂ, ਇਹ ਚੀਜ਼ਾਂ ਜ਼ਰੂਰ ਹੋ ਰਹੀਆਂ ਵੀ ਆਲੇ ਦੁਆਲੇ ਦੇ ਜਿਹੜੇ ਉਸਦੇ ਮਰਸਨਰੀ ਗਰੁੱਪਸ ਆ ਉਸ ਦਾ ਸਾਥ ਛੱਡ ਕੇ ਜਾ ਰਹੇ ਆ। ਹੈ ਤਾਂ ਥੋੜਾ ਜਿਹਾ ਉਸ ਨੂੰ ਝਟਕੇ ਵਾਲੀ ਗੱਲ, ਪਰ ਦੇਖਦੇ ਹਾਂ ਵੀ ਯੂਕਰੇਨ ਉਸ ਦੇ ਉੱਤੇ ਕਿੰਨਾ ਕੁ ਇਸ ਦਾ ਫਾਇਦਾ ਉਹ ਚੁੱਕ ਸਕੇਗਾ। ਜੀ